ਜਿਹੜਾ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਖਾਸ ਤੌਰ 'ਤੇ ਗੁਰਪੁਰਬ ਦੇ ਦਿਹਾੜੇ ਮੌਕੇ ਇਹ ਐਲਾਨ ਕੀਤਾ ਇਹਨਾਂ ਕਾਨੂੰਨਾਂ ਤੋਂ ਪਿੱਛੇ ਹਟਣ ਦਾ, ਉਹਦੇ ਕੀ ਮਾਇਨੇ ਨੇ? ਇਹੀ ਗੱਲ ਜਿਹੜੀ ਮਤਲਬ ਇਸ ਵੇਲੇ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਇਹ ਐਲਾਨ ਕੀਤਾ ਤਾਂ ਐਲਾਨ ਲਈ ਦਿਨ ਕਿਹੜਾ ਚੁਣਿਆ। ਇਸ ਸਾਰੇ ਕਿਸਾਨ ਸੰਘਰਸ਼ ਵਿੱਚ ਕਿਤੇ ਨਾ ਕਿਤੇ ਜਿਹੜੀ ਸੀ ਸਿੱਖ ਰੂਹ ਹੀ ਜਿਹੜੀ ਸੀ ਆਰ ਪਾਰ ਫੈਲੀ ਹੋਈ। ਯਾਨੀ ਕਿ ਤੁਸੀਂ ਇੰਝ ਕਹਿ ਲਵੋ ਕਿ ਇਹ ਪੰਜਾਬੀਅਤ ਦਾ ਸਿੱਖ ਰੰਗ ਸੀ। ਫ੍ਰੀ ਪ੍ਰੈਸ ਜਰਨਲ ਹੋਰ ਵਰਲਡ ਦੇ ਜਿਹੜੇ ਪੇਪਰ ਨੇ ਉਹਨਾਂ ਨੇ ਇਸ ਸੰਘਰਸ਼ ਨੂੰ ਜਦੋਂ ਬਿਆਨ ਕੀਤਾ, ਉਹਦੀ ਵਿਆਖਿਆ ਕੀਤੀ ਤਾਂ ਲਗਭਗ ਇਹੀ ਸੀ ਕਿ ਇਹ ਪੱਗਾਂ ਵਾਲਿਆਂ ਦਾ ਸੰਘਰਸ਼ ਹੈ, ਦਸਤਾਰਾਂ ਵਾਲਿਆਂ ਦਾ ਸੰਘਰਸ਼ ਹੈ। ਸਿੱਖਾਂ ਦੀ ਪੋਲੀਟੀਕਲ ਸਟਰਗਲ ਜਿਹੜੀ ਲੜੀ ਜਾ ਰਹੀ ਆ ਆਪਣੀ ਸਵਰੈਨਿਟੀ ਲਈ ਜਾਂ ਆਪਣੇ ਆਜ਼ਾਦ ਖਿੱਤੇ ਦੇ ਲਈ, ਉਹਦੇ ਜਿਹੜੇ ਸਿਆਸੀ ਕੈਦੀ ਨੇ, ਹੁਣ ਉਹ ਜਿਹੜਾ ਇੱਕ ਮਸਲਾ ਆ, ਤੁਹਾਨੂੰ ਲੱਗਦਾ ਕਿ ਜਿਹੜਾ ਇੰਡੀਅਨ ਗਵਰਨਮੈਂਟ ਦੇ ਨਾਲ ਲਗਾਤਾਰ ਕਿਤੇ ਉਹ ਵੀ ਸੁਲਝ ਸਕਦਾ, ਜਿਹੜਾ ਲਗਾਤਾਰ ਇੱਕ ਚੱਲਦਾ ਹੋਇਆ ਮਸਲਾ ਆ? ਤੋ ਇੱਦਾਂ ਜਿਹੜੇ ਮਤਲਬ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਨੇ, ਉਹਨਾਂ ਦੀ ਪੱਕੀ ਪੈਰੋਲ ਹੋ ਸਕਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਹਾਂ। ਭਾਰਤ ਸਰਕਾਰ ਨੇ 3 ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਫੈਸਲਾ ਕਰ ਲਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਮੌਕੇ ਇਹ ਐਲਾਨ ਕਰਨਾ ਆਪਣੇ ਆਪ ਦੇ ਵਿੱਚ ਇਹ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਭਾਰਤ ਸਰਕਾਰ ਨੇ ਤਸਲੀਮ ਕਰ ਲਿਆ ਕਿ ਇਹ ਲੜਾਈ ਵੱਡੇ ਪੱਧਰ 'ਤੇ ਸਿੱਖ ਕੌਮ ਅਤੇ ਦਿੱਲੀ ਤੱਕ ਦੇ ਉੱਤੇ ਰਾਜ ਕਰ ਰਹੀ ਭਾਰਤ ਸਰਕਾਰ ਦੇ ਦਰਮਿਆਨ ਸੀ, ਅਤੇ ਇਸ ਸੰਘਰਸ਼ ਦੇ ਸਿੱਖ ਸਮਾਜ ਦੇ ਉੱਤੇ, ਸਿੱਖ ਪੋਲਿਟੀ ਦੇ ਉੱਤੇ ਕੀ ਅਸਰ ਪੈ ਸਕਦੇ ਨੇ, ਜਾਂ ਇਹ ਸੰਘਰਸ਼ ਕਿਸ ਤਰ੍ਹਾਂ ਅੱਗੇ ਜਿਹੜੀ ਸਿੱਖ ਪੋਲੀਟਿਕਸ ਆ ਉਸ ਨੂੰ ਕੋਈ ਨਵੀਂ ਦਿਸ਼ਾ ਦੇ ਸਕਦਾ ਆ। ਇਸ ਬਾਰੇ ਅੱਜ ਅਸੀਂ ਖਾਸ ਗੱਲਬਾਤ ਕਰਾਂਗੇ। ਸਾਡੇ ਨਾਲ ਮੌਜੂਦ ਰਹਿਣਗੇ ਸਰਦਾਰ ਕਰਮਜੀਤ ਸਿੰਘ ਜੀ। ਸਰਦਾਰ ਕਰਮਜੀਤ ਸਿੰਘ ਜੀ, ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਸਰਦਾਰ ਕਰਮਜੀਤ ਸਿੰਘ ਜੀ, ਇਹ ਜਿਹੜਾ ਫੈਸਲਾ ਆਇਆ ਭਾਰਤ ਸਰਕਾਰ ਦਾ, ਇਹ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਅਸੀਂ ਇਹਨਾਂ ਕਾਨੂੰਨਾਂ ਤੋਂ ਪਿੱਛੇ ਨਹੀਂ ਹਟਾਂਗੇ, ਪਰ ਹੁਣ ਮਤਲਬ ਇੱਕ ਜਿੱਦੀ ਸਰਕਾਰ ਜਿਹਨੂੰ ਮੰਨਿਆ ਜਾ ਰਿਹਾ ਸੀ, ਅਤੇ ਉਹ ਵੀ ਹੁਣ ਪਿੱਛੇ ਹਟੀ ਆ। ਅਤੇ ਉਸ ਨੇ ਇਹ ਤਸਲੀਮ ਵੀ ਕੀਤਾ ਕਿ ਇਹ ਸੰਘਰਸ਼ ਜਿਹੜਾ ਆ ਉਹਦੇ ਪਿੱਛੇ ਜਿਹੜੀ ਸਪਿਰਿਟ ਕੰਮ ਕਰ ਰਹੀ ਸੀ ਉਹ ਸਿੱਖ ਸਪਿਰਿਟ ਸੀ। ਅਤੇ ਜਿਹੜਾ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜਾ ਭਾਰਤ ਦੇ ਪ੍ਰਧਾਨ ਮੰਤਰੀ ਨੇ ਖਾਸ ਤੌਰ 'ਤੇ ਗੁਰਪੁਰਬ ਦੇ ਦਿਹਾੜੇ ਮੌਕੇ ਇਹ ਐਲਾਨ ਕੀਤਾ ਇਹਨਾਂ ਕਾਨੂੰਨਾਂ ਤੋਂ ਪਿੱਛੇ ਹਟਣ ਦਾ, ਉਹਦੇ ਕੀ ਮਾਇਨੇ ਨੇ? ਦੇਖੋ, ਤੁਹਾਡਾ ਸਵਾਲ ਜਿਹੜਾ ਨਾ ਵਾਕਿਆ ਹੀ ਬਹੁਤ ਦਿਲਚਸਪ ਹੈ, ਗੰਭੀਰ ਵੀ ਹੈਗਾ ਅਤੇ ਢੁਕਵਾਂ ਵੀ ਹੈਗਾ। ਇਹੀ ਗੱਲ ਜਿਹੜੀ ਮਤਲਬ ਇਸ ਵੇਲੇ ਵੱਡੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਇਹ ਐਲਾਨ ਕੀਤਾ ਤਾਂ ਐਲਾਨ ਲਈ ਦਿਨ ਕਿਹੜਾ ਚੁਣਿਆ। ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਚੁਣਿਆ। ਔਰ ਸੁਖਵਿੰਦਰ ਜੀ, ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹ ਤੁਸੀਂ ਜਿਵੇਂ ਕਿਹਾ ਕਿ ਇਸ ਸਾਰੇ ਕਿਸਾਨ ਸੰਘਰਸ਼ ਵਿੱਚ ਕਿਤੇ ਨਾ ਕਿਤੇ ਜਿਹੜੀ ਸੀ ਸਿੱਖ ਰੂਹ ਹੀ ਜਿਹੜੀ ਸੀ ਆਰ ਪਾਰ ਫੈਲੀ ਹੋਈ ਸੀ। ਯਾਨੀ ਕਿ ਤੁਸੀਂ ਇੰਝ ਕਹਿ ਲਵੋ ਕਿ ਇਹ ਪੰਜਾਬੀਅਤ ਦਾ ਸਿੱਖ ਰੰਗ ਸੀ। ਮੈਂ ਦੁਨੀਆ ਭਰ ਦੇ ਜਿਹੜੇ ਨੇ ਇਹਨਾਂ ਦਿਨਾਂ ਵਿੱਚ ਕਿਸਾਨ ਸੰਘਰਸ਼ ਦੇ ਦੌਰਾਨ ਵੀ ਨਿਊਜ਼ਪੇਪਰ ਵੇਖਦਾ ਰਿਹਾ। ਇੱਕ ਜਰਨਲਿਸਟ ਹਾਂ, ਤੁਸੀਂ ਵੇਖੋ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਟਾਈਮ ਮਤਲਬ ਜਿਹੜਾ ਮੈਗਜ਼ੀਨ ਹੈ, ਫ੍ਰੀ ਪ੍ਰੈਸ ਜਰਨਲ, ਹੋਰ ਵਰਲਡ ਦੇ ਜਿਹੜੇ ਪੇਪਰ ਨੇ ਉਹਨਾਂ ਨੇ ਇਸ ਸੰਘਰਸ਼ ਨੂੰ ਜਦੋਂ ਬਿਆਨ ਕੀਤਾ, ਉਹਦੀ ਵਿਆਖਿਆ ਕੀਤੀ ਤਾਂ ਲਗਭਗ ਇਹੀ ਸੀ ਕਿ ਇਹ ਪੱਗਾਂ ਵਾਲਿਆਂ ਦਾ ਸੰਘਰਸ਼ ਹੈ, ਦਸਤਾਰਾਂ ਵਾਲਿਆਂ ਦਾ ਸੰਘਰਸ਼ ਹੈ। ਪਰ ਹੁਣ ਇੱਕ ਸਵਾਲ ਬੜਾ ਸੀਰੀਅਸ ਖੜਾ ਹੋ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਨੇ ਮਤਲਬ ਇਹ ਦਿਨ ਚੁਣਿਆ ਤਾਂ ਕੀ ਉਹ ਕੋਈ ਸੰਦੇਸ਼ ਦੇਣਾ ਚਾਹੁੰਦੇ ਸਨ? ਕੀ ਮਤਲਬ ਇਸ ਸਾਰੇ ਭਾਸ਼ਣ ਵਿੱਚ ਜਿਹੜਾ ਉਹਨਾਂ ਨੇ ਦਿੱਤਾ ਉਸ ਦਿਨ, ਜਿਹਦੇ ਵਿੱਚ ਉਹਨਾਂ ਨੇ ਮਾਫੀ ਮੰਗੀ, ਜਿਹਦੇ ਵਿੱਚ ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਇੱਕ ਵਰਗ ਸੀ ਉਸ ਨੂੰ ਸਮਝਾ ਨਹੀਂ ਸਕਿਆ ਕਿ ਇਹ 3 ਕਾਨੂੰਨ ਕੀ ਨੇ, ਅਤੇ ਫਿਰ ਮੈਂ ਮਾਫੀ ਵੀ ਮੰਗਦਾ, ਤਾਂ ਉਹ ਵਰਗ ਕਿਹੜਾ ਹੈ? ਨੈਚੁਰਲੀ ਉਹ ਵਰਗ ਜਿਹੜਾ ਹੈ ਸਿੱਖ ਹੈ। ਮਤਲਬ ਸਿੱਖ ਕੌਮ ਜਿਹੜੀ ਹੈ ਉਹ ਕਿਸੇ ਨਾ ਕਿਸੇ ਰੂਪ ਵਿੱਚ
ਉਸ ਦੀ ਜਿਹੜੀ ਅਹਿਮੀਅਤ ਹੈ, ਉਹਦੀ ਰਾਜਨੀਤਿਕ ਅਹਿਮੀਅਤ ਜਿਹੜੀ ਹੈ ਉਹ ਮਤਲਬ ਸਾਹਮਣੇ ਆ ਗਈ ਵੀ ਉਹ ਇਸ ਗੱਲ ਨੂੰ ਤਸਲੀਮ ਕਰਦੇ ਨੇ ਕਿ ਇਸ ਸੰਘਰਸ਼ ਦੇ ਵਿੱਚ ਜੇ ਸਿੱਖ ਰੂਹ ਹੈ ਤਾਂ ਉਹਨਾਂ ਦੀ ਗੱਲ ਸੁਣੀ ਜਾਵੇ। ਤਾਂ ਫਿਰ ਮੇਰੇ ਮਾਈਂਡ ਵਿੱਚ ਇਹ ਗੱਲ ਬਾਰ-ਬਾਰ ਆਉਂਦੀ ਹੈ ਕਿ ਉਹਨਾਂ ਨੇ ਕੋਈ ਇਨਡਾਇਰੈਕਟ ਜਾਂ ਮਤਲਬ ਕਹਿ ਲਓ ਕੋਈ ਲੇਟੈਂਟ ਕੋਈ ਜਾਂ ਗੁਪਤ ਰੂਪ ਵਿੱਚ ਜਿਹੜੀ ਛੁਪੀ ਹੋਈ ਹੈ, ਜਿਹੜੀ ਮਤਲਬ ਨਜ਼ਰ ਨਹੀਂ ਆਉਂਦੀ, ਉਹ ਕੋਈ ਪੇਸ਼ਕਸ਼ ਕੀਤੀ ਹੈ ਕਿ ਜਿਹੜੇ ਸਿੱਖ ਮਸਲੇ ਨੇ, ਮਤਲਬ ਜਿਹੜੇ ਪੱਖ ਦੇ ਮਸਲੇ ਨੇ, ਕਿੰਨੇ ਸਾਲਾਂ ਤੋਂ ਨੇ, ਵੀ ਉਹਨਾਂ ਬਾਰੇ ਗੱਲਬਾਤ ਕੀਤੀ ਜਾਵੇ। ਬਿਲਕੁਲ, ਇਹ ਜਿਹੜਾ ਮੈਂ ਤੁਹਾਨੂੰ ਦੱਸਦਾ, ਇਹ ਵੀ ਮਸਲਾ ਬੜਾ ਚਰਚਾ 'ਚ ਆ ਰਿਹਾ ਕਿ ਜਿਹੜੇ ਸਿੱਖ ਮਸਲਿਆਂ 'ਚ ਇੱਕ ਵੱਡਾ ਮਸਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਆ। ਇਹ ਵੀ ਦੇਖਣ 'ਚ ਆਇਆ ਕਿ ਚਾਹੇ ਨਿਹੰਗ ਸਿੰਘਾਂ ਦੀ ਪ੍ਰੈਸ ਕਾਨਫਰੰਸ ਹੋਵੇ ਪਿਛਲੇ ਦਿਨੀ, ਜਾਂ ਉਸ ਤੋਂ ਬਾਅਦ ਸਰਜੀਤ ਕੁਮਾਰ ਜਿਆਣੀ ਜਿਹੜੇ ਆ ਬੀਜੇਪੀ ਦੇ ਇੱਕ ਸੀਨੀਅਰ ਲੀਡਰ ਨੇ, ਉਹਨਾਂ ਦੇ ਨਾਲ TV 84 ਨੇ ਇੰਟਰਵਿਊ ਕੀਤੀ ਆ, ਤਾਂ ਉਹਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦਾ ਸਮਰਥਨ ਕਰਦੇ ਹਾਂ, ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਤਾਂ ਸਿੱਖਾਂ ਦਾ ਇੱਕ ਵੱਡਾ ਮਸਲਾ ਆ ਕਿ ਸਿੱਖਾਂ ਦੀ ਪੋਲੀਟੀਕਲ ਸਟਰਗਲ ਜਿਹੜੀ ਲੜੀ ਜਾ ਰਹੀ ਆ ਆਪਣੀ ਸਵਰੈਨਿਟੀ ਲਈ ਜਾਂ ਆਪਣੇ ਆਜ਼ਾਦ ਖਿੱਤੇ ਦੇ ਲਈ, ਉਹਦੇ ਜਿਹੜੇ ਸਿਆਸੀ ਕੈਦੀ ਨੇ। ਹੁਣ ਉਹ ਜਿਹੜਾ ਇੱਕ ਮਸਲਾ ਆ, ਤੁਹਾਨੂੰ ਲੱਗਦਾ ਕਿ ਜਿਹੜਾ ਇੰਡੀਅਨ ਗਵਰਨਮੈਂਟ ਦੇ ਨਾਲ ਲਗਾਤਾਰ ਕਿਤੇ ਉਹ ਵੀ ਸੁਲਝ ਸਕਦਾ, ਜਿਹੜਾ ਲਗਾਤਾਰ ਇੱਕ ਚੱਲਦਾ ਹੋਇਆ ਮਸਲਾ ਆ? ਦੇਖੋ, ਫਿਰ ਜਦੋਂ ਉਹ ਇਹ ਐਲਾਨ ਕਰ ਰਹੇ ਨੇ, ਮਹਾਰਾਜ ਦਾ ਪ੍ਰਕਾਸ਼ ਉਤਸਵ ਜਿਹੜਾ ਚੁਣ ਰਹੇ ਨੇ, ਤਾਂ ਫਿਰ ਕਿਤੇ ਨਾ ਕਿਤੇ ਮਤਲਬ ਇੱਕ ਪੇਸ਼ਕਸ਼ ਤਾਂ ਨਜ਼ਰ ਆਉਂਦੀ ਹੈ, ਕੋਈ ਨਾ ਕੋਈ ਗੱਲ ਜਿਹੜੀ ਹੈ ਹੋ ਸਕਦੀ ਹੈ। ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਜਿਹੜਾ ਸਟੇਚਰ ਹੈ, ਜਿਹੜਾ ਕੱਦ ਹੈ, ਉਹ ਮੰਨੋ ਤੇ ਭਾਵੇਂ ਨਾ ਮੰਨੋ, ਪਰ ਉਹ ਪਾਰਟੀ ਤੋਂ ਅਬਵ ਹੋ ਗਿਆ, ਉਹਦੀ ਆਪਣੀ ਪਾਰਟੀ ਤੋਂ ਵੀ ਅਬਵ ਹੋ ਗਿਆ, ਅਤੇ ਜੇ ਮੈਂ ਸ਼ਾਇਦ ਗਲਤ ਨਾ ਹੋਵਾਂ RSS ਤੋਂ ਵੀ ਅਬਵ ਹੋ ਗਿਆ। ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਚਾਹੁੰਦਾ ਹੈ ਵੀ ਮੈਂ ਇੱਕ ਡਿਕਟੇਟਰ ਤਾਂ ਉਹ ਹੈ ਹੀ ਹੈ, ਅਤੇ ਚਾਹੁੰਦਾ ਮੈਂ ਇੱਕ ਦਿਆਲੂ ਡਿਕਟੇਟਰ ਦੇ ਰੂਪ ਵਿੱਚ ਸਾਹਮਣੇ ਆਵਾਂ, ਬੈਨੀਵਲੈਂਟ ਡਿਕਟੇਟਰ ਦੇ ਰੂਪ ਦੇ ਵਿੱਚ ਮੈਂ ਸਾਹਮਣੇ ਆਵਾਂ, ਅਤੇ ਸਿੱਖ ਜਿਹੜੇ ਨੇ ਉਹ ਮੇਰੇ ਨਾਲ ਗੱਲ ਕਰਨ। ਹੁਣ ਸਵਾਲ ਇਹ ਹੈ ਕਿ ਸਿੱਖ ਕੀ ਕਰਨ? ਇੱਕ ਤਾਂ ਸਿੱਖ ਲੀਡਰਸ਼ਿਪ, ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ, ਉਹ ਮਤਲਬ ਨਜ਼ਰ ਨਹੀਂ ਆਉਂਦੀ, ਜਿਹੜੀ ਮਾੜੀ ਮੋਟੀ ਹੈ ਉਹ ਚੋਣਾਂ ਵਿੱਚ ਮਤਲਬ ਰੁੱਝੀ ਹੋਈ ਹੈ, ਅਸੈਂਬਲੀ ਚੋਣਾਂ ਜਿਹੜੀਆਂ ਆ ਰਹੀਆਂ ਨੇ। ਤਾਂ ਮੈਂ ਸੋਚਦਾ ਕਿ ਫਿਰ ਗੱਲ ਕੌਣ ਕਰੇ, ਜਾਂ ਕੌਣ ਇਹ ਜਿਹੜਾ ਪ੍ਰੋਬਲਮ ਜਿਹੜੀ ਹੈ ਸਾਹਮਣੇ ਲੈ ਕੇ ਆਵੇ? ਤਾਂ ਫਿਰ ਮੇਰੇ ਸਾਹਮਣੇ ਆਉਂਦਾ ਵੀ ਪਾਤਸ਼ਾਹੀ ਦਾਅਵਾ ਜਿਹੜਾ ਸਿੱਖਾਂ ਦਾ, ਸੋਵਰੈਨਿਟੀ ਦਾ ਜਿਹੜਾ ਕੁਐਸਚਨ ਹੈ, ਉਹਨੂੰ ਸਾਹਮਣੇ ਰੱਖ ਕੇ, ਉਹਨੂੰ ਇਗਨੋਰ ਕਰਕੇ ਨਹੀਂ, ਨਜ਼ਰਅੰਦਾਜ਼ ਕਰਕੇ ਨਹੀਂ, ਉਹਨੂੰ ਸਾਹਮਣੇ ਰੱਖ ਕੇ ਸਾਨੂੰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਤਾਂ ਕਿਹੜੇ ਮਸਲੇ ਨੇ? ਦੇਖੋ, ਸਾਡੇ ਬੰਦੇ ਸਿੱਖਾਂ ਦੀ ਰਿਹਾਈ ਦਾ ਮਸਲਾ, ਕਈਆਂ ਨੇ ਮਤਲਬ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਉਹ ਵੀ ਰਿਹਾ ਨਹੀਂ ਹੋਏ। ਫਿਰ ਆ ਵੇਖੋ, UAP ਦਾ ਲਾ ਕੇ ਕਿਤਾਬਾਂ ਰੱਖੀਆਂ ਨੇ, ਉਹਨਾਂ ਨੂੰ ਉਮਰ ਕੈਦ ਹੋਈ ਹੈ। ਤਾਂ ਇੱਦਾਂ ਜਿਹੜੇ ਮਤਲਬ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘ ਨੇ, ਉਹਨਾਂ ਦੀ ਪੱਕੀ ਪੈਰੋਲ ਹੋ ਸਕਦੀ ਹੈ। ਇੱਕ ਹੋਰ ਬੜਾ ਇੰਪੋਰਟੈਂਟ ਜਿਹੜਾ ਧਾਰਾ 25(20) ਹੈ, ਉਹਦੇ ਵਿੱਚ ਸਾਡੀ ਆਪਣੀ ਜਿਹੜੀ ਹਸਤੀ ਹੈ ਉਹ ਹਿੰਦੂਆਂ ਦੇ ਅਧੀਨ ਹੋ ਕੇ ਪ੍ਰਗਟ ਹੋ ਰਹੀ ਹੈ, ਉਹਦੀ ਵਿਆਖਿਆ ਹੋ ਰਹੀ ਹੈ। ਜੇ ਧਾਰਾ 25(20) ਨੂੰ ਹਟਾ ਦਿੱਤਾ ਜਾਵੇ, ਸਾਡਾ ਮਤਲਬ ਇੱਕ ਇੰਡੀਪੈਂਡੈਂਟ ਸਟੇਟਸ ਹੋਵੇ, ਤਾਂ ਫਿਰ ਮੇਰਾ ਮਤਲਬ ਹੈ ਇਸ ਤਰ੍ਹਾਂ ਦੇ ਜਿਹੜੇ ਮਸਲੇ ਨੇ ਉਹ ਉਠਾਉਣ ਦਾ ਇਸ ਵੇਲੇ ਵਕਤ ਹੈਗਾ। ਅਤੇ ਮੇਰਾ ਖਿਆਲ ਹੈ ਕਿ ਦਾਨਸ਼ਵਰ, ਜਿਹੜੇ ਸਿੱਖ ਕੌਮ ਦੇ ਦਾਨਸ਼ਵਰ ਨੇ, ਉਹਨਾਂ ਨੂੰ ਅੱਗੇ ਆਉਣਾ ਚਾਹੀਦਾ। ਫਰਜ਼ ਕਰੋ ਨਹੀਂ ਮੰਨਦੇ ਸਾਡੀ ਗੱਲ, ਅਸੀਂ ਹਿਸਟਰੀ ਵਿੱਚ, ਇਤਿਹਾਸ ਵਿੱਚ ਇੱਕ ਰਿਕਾਰਡ ਤਾਂ ਕਰਵਾ ਦਿਆਂਗੇ ਵੀ ਅਸੀਂ ਇਸ ਤਰ੍ਹਾਂ ਪੇਸ਼ਕਸ਼ ਕੀਤੀ ਸੀ, ਉਹਨਾਂ ਨੇ ਇਹ ਪੇਸ਼ਕਸ਼ ਸਵੀਕਾਰ ਨਹੀਂ ਕੀਤੀ। ਤਾਂ ਮੇਰਾ ਮਤਲਬ ਗੱਲਬਾਤ ਕਰਨ 'ਚ ਦੁਨੀਆ ਦੀਆਂ ਵੱਡੀਆਂ ਵੱਡੀਆਂ ਸੰਧੀਆਂ ਹੁੰਦੀਆਂ ਨੇ, ਤੁਸੀਂ ਮਤਲਬ ਇੱਕ ਬੈਕਡੋਰ ਚੈਨਲ ਵੀ ਚੱਲਦੇ ਰਹਿੰਦੇ ਨੇ। ਤਾਂ ਮੇਰਾ ਖਿਆਲ ਗੱਲਬਾਤ ਕਰਨ ਦਾ ਕੋਈ ਮਾਹੌਲ ਜਿਹੜਾ ਹੈਗਾ ਇਸ ਵੇਲੇ। ਅਤੇ ਇੱਕ ਹੋਰ ਜਿਹੜਾ ਕਿਸਾਨ ਸੰਘਰਸ਼ ਦੇ ਵਿੱਚ ਆਇਆ ਕਿ ਸਿੱਖ ਸਪਿਰਿਟ ਜਿਹੜੀ ਆ ਉਹ ਬੜੀ ਮਤਲਬ ਆਪਾਂ ਦੇਖਿਆ ਕਿ ਉਜਾਗਰ ਰੂਪ ਦੇ ਵਿੱਚ, ਪ੍ਰਤੱਖ ਰੂਪ ਦੇ ਵਿੱਚ ਉਹ ਕਿਸਾਨ ਸੰਘਰਸ਼ ਨੂੰ, ਉਹਦੀ ਫਾਈਟਿੰਗ ਫੋਰਸ ਨੂੰ ਰਨ ਕਰ ਰਹੀ ਸੀ। ਪਰ ਉਹਦੇ ਨਾਲ ਜਿਹੜੀ ਲੀਡਰਸ਼ਿਪ ਸੀ,
ਤੁਸੀਂ ਇਹ ਗੱਲ ਕੀਤੀ ਕਿ ਸਿੱਖਾਂ ਦੀ ਸਪਿਰਿਟ ਤਾਂ ਹੈ ਪਰ ਸਿੱਖਾਂ ਦੇ ਕੋਲ ਲੀਡਰਸ਼ਿਪ ਦਾ ਖਲਾ ਆ, ਇਹ ਇੱਕ ਸਮੱਸਿਆ। ਪਰ ਦੂਜੇ ਪਾਸੇ ਜਿਹੜੀ ਲੀਡਰਸ਼ਿਪ ਉਹ ਜਿਹੜਾ ਰਨ ਕਰ ਰਹੀ ਸਿੱਖ ਸਪਿਰਿਟ ਸੀ, ਉਹਨੂੰ ਜਿਹੜੀ ਚੀਜ਼ ਅੱਗੇ ਰੂਲ ਕਰ ਰਹੀ ਸੀ ਜਾਂ ਗਵਰਨ ਕਰ ਰਹੀ ਸੀ, ਉਹ ਕਮਿਊਨਿਸਟ ਥੋਟ ਮੰਨਿਆ ਜਾ ਰਿਹਾ ਸੀ ਕਿ ਕਮਿਊਨਿਸਟ ਥੋਟ ਆ। ਅਤੇ ਤੁਹਾਨੂੰ ਲੱਗਦਾ ਕਿ ਜਿਹੜਾ ਸਿੱਖਾਂ ਦੀਆਂ ਐਸਪੀਰੇਸ਼ਨਸ ਨੇ ਜਾਂ ਸਿੱਖ ਕੇਸ ਆ, ਸਿੱਖ ਪੋਲੀਟੀਕਲ ਕੇਸ ਆ, ਉਹਨੂੰ ਸਹੀ ਤਰੀਕੇ ਦੇ ਨਾਲ ਜਦੋਂ ਮਤਲਬ ਤੁਸੀਂ ਕਿਤੇ ਵੀ ਰੱਖਣਾ ਆ ਜਾਂ ਤੁਸੀਂ ਉਹਨੂੰ ਪੁਸ਼ ਅਪ ਕਰਨਾ ਆ, ਤਾਂ ਉਹਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਇੱਕ ਕਮਿਊਨਿਸਟ ਥੋਟ ਆ, ਉਹ ਸਾਰਥਕ ਰੂਪ ਮਾਹੌਲ ਨਿਭਾ ਸਕਦਾ ਜਾਂ ਸਾਰਥਕ ਰੂਪ 'ਚ ਸਾਹਮਣੇ ਆ ਸਕਦਾ, ਜਾਂ ਉਹ ਕਿਤੇ ਨੈਗੇਟਿਵ ਆਸਪੈਕਟ ਉਹਦੇ ਜਿਹੜੇ ਆ ਉਹ ਚੈਲੰਜ ਦੇ ਸਕਦੇ ਆ ਸਿੱਖ ਪੋਲੀਟੀਕਲ ਥੋਟ ਨੂੰ ਜਾਂ ਸਿੱਖ ਪੋਲੀਟੀਕਲ ਐਸਪੀਰੇਸ਼ਨਸ ਨੂੰ? ਬਿਲਕੁਲ, ਤੁਸੀਂ ਇਹ ਸਵਾਲ ਵੀ ਬਹੁਤ ਸੀਰੀਅਸ ਸਵਾਲ ਹੈਗਾ। ਦੇਖੋ, ਇਸ ਕਿਸਾਨ ਸੰਘਰਸ਼ ਵਿੱਚ 14 ਜਥੇਬੰਦੀਆਂ ਲੈਫਟਿਸਟ ਦੀਆਂ ਸਨ, ਜਿਹੜੀਆਂ CPI ਦੇ ਨਾਲ, ਕੁਛ ਅਫੀਲੀਏਟਡ ਸਨ CPM ਦੇ ਨਾਲ, ਔਰ ਬਹੁਤੀਆਂ CPI ML ਦੇ ਨਾਲ, ਜਿਹੜੀ ਨਕਸਲਾਈਟਾਂ ਦੇ ਵੱਖਰੇ ਵੱਖਰੇ ਗਰੁੱਪ। ਲੇਕਿਨ ਦੇਖੋ, ਜਦੋਂ ਡਿਪਲੋਮੈਟਿਕ ਵਿਜ਼ਡਮ ਦਾ ਦੌਰ ਆਵੇ, ਉਹ ਮਾਹੌਲ ਪੈਦਾ ਹੋਵੇ, ਤਾਂ ਉਹਨਾਂ ਦੇ ਵਿੱਚ ਆਪਸ ਵਿੱਚ ਵੀ ਬੜੇ ਤਿੱਖੇ ਵਖਰੇਵੇਂ ਨੇ। ਜਿਹੜੀਆਂ ਨਕਸਲਾਈਟ ਜਥੇਬੰਦੀਆਂ ਨੇ ਉਹਨਾਂ ਵਿੱਚ ਤਿੱਖੇ ਵਖਰੇਵੇਂ ਨੇ, ਔਰ ਉਹਨਾਂ ਵਿੱਚ ਉਗਰਾਹਾਂ ਗਰੁੱਪ ਜਿਹੜਾ ਸਭ ਤੋਂ ਵੱਡਾ ਹੈ। ਉਗਰਾਹਾਂ ਗਰੁੱਪ ਜਿਹੜਾ ਹੈ, ਉਸ ਦੇ ਆਈਡੀਓਲੌਗਸ ਜਿਹੜੇ ਨੇ ਉਹ ਮਤਲਬ ਕਮਿਊਨਿਸਟ ਨੇ, ਇਸ ਵਿੱਚ ਵੀ ਕੋਈ ਸ਼ੱਕ ਵਾਲੀ ਗੱਲ ਨਹੀਂ। ਔਰ ਉਹਨਾਂ ਨੂੰ ਇਹ ਤਕਲੀਫ ਹੋਈ ਹੈ ਵੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ 'ਤੇ ਇਹ ਐਲਾਨ ਹੋਇਆ, ਉਹ ਬਹੁਤ ਦੁਖੀ ਨੇ, ਤਕਲੀਫ ਵਿੱਚ ਨੇ। ਇੱਕ ਦੋ ਰੁਲਦਾ ਸਿੰਘ ਨੇ ਕੋਈ ਇੱਦਾਂ ਦੀ ਡੈਮੇਜਿੰਗ ਸਟੇਟਮੈਂਟ ਵੀ ਦਿੱਤੀ ਹੋਈ ਹੈ, ਮੈਂ ਉਹ ਦੇਖੀ ਹੈ। ਤਾਂ ਫਿਰ ਦੂਜੀਆਂ ਜਿਹੜੀਆਂ ਜਥੇਬੰਦੀਆਂ ਨੇ, ਜਿਹੜੀਆਂ ਮਤਲਬ ਆਪਾਂ ਚਲੋ 32 ਵਿੱਚੋਂ 18 ਜਿਹੜੀਆਂ ਦੂਸਰੀਆਂ ਜਥੇਬੰਦੀਆਂ ਨੇ, ਉਹ ਜਥੇਬੰਦੀਆਂ ਵਿੱਚ ਬਹੁਤ ਸਾਰੇ ਜਥੇਬੰਦੀਆਂ ਨਾਂ ਦੀਆਂ ਜਥੇਬੰਦੀਆਂ, ਕੋਈ ਵੱਡੀਆਂ ਮਤਲਬ ਉਹਨਾਂ ਕੋਲੇ ਥਾਟ ਦਾ ਜਿਹੜਾ ਮਤਲਬ ਹੈਗਾ ਨਾ, ਇਹ ਵਿਚਾਰ, ਜਿਹੜੇ ਵਿਚਾਰ ਦੀ ਗੱਲ ਹੈ, ਉਹ ਕੋਈ ਵੱਡੀ ਮਤਲਬ ਲੈਵਲ ਦੇ ਉੱਤੇ ਨਹੀਂ ਜਿੰਨੀਆਂ ਕਾਮਰੇਡਾਂ ਕੋਲ ਨੇ। ਇਹ ਸਾਹਮਣੇ ਆਪਣੇ ਆਉਂਦਾ। ਔਰ ਤੁਸੀਂ ਗੱਲ ਇਹ ਬਿਲਕੁਲ ਠੀਕ ਕਹਿ ਰਹੇ ਹੋ ਕਿ ਉਹ ਵੱਡਾ ਚੈਲੰਜ ਹੈ। ਜਦੋਂ ਵੀ ਕੋਈ ਗੱਲ ਚੱਲੇਗੀ, ਉਹ ਮਤਲਬ ਇਸ ਨੂੰ ਕਹਿ ਦੇਣਗੇ, ਦੇਖੋ ਜੀ ਇਹ ਧਾਰਮਿਕ ਰੰਗਤ ਹੈ, ਇਹ ਫਿਰਕਾ ਪ੍ਰਸਤੀਆਂ ਗੱਲਾਂ ਨੇ। ਜਦੋਂ ਵੀ ਸਿੱਖ ਆਪਣੀ ਗੱਲ ਕਰਨਗੇ ਤਾਂ ਉਹ ਡਾਇਰੈਕਟ ਜਾਂ ਇਨਡਾਇਰੈਕਟ ਸਟੇਟ ਦੇ ਹੱਕ ਵਿੱਚ ਭੁਗਤਣਗੇ, ਜਿਹੜਾ ਮੈਨੂੰ ਡਰ ਆਉਂਦਾ। ਪਰ ਮੈਂ ਕਹਿੰਦਾ ਕਿ ਪਰਵਾਹ ਨਹੀਂ ਕਰਨੀ ਚਾਹੀਦੀ, ਸਿੱਖ ਦਾਨਸ਼ਵਰਾਂ ਨੂੰ ਅੱਗੇ ਆਉਣਾ ਚਾਹੀਦਾ ਔਰ ਉਹਨਾਂ ਨੂੰ ਆਪਣੀ ਗੱਲ ਜਿਹੜੀ ਹੈ ਮਤਲਬ ਜ਼ਰੂਰ ਕਰਨੀ ਚਾਹੀਦੀ ਹੈ। ਕਿਉਂਕਿ ਦੇਖੋ, 3 ਗੱਲਾਂ ਸੀਗੀਆਂ, ਅਸੀਂ ਲੜਾਂਗੇ, ਲੜੇ, ਅਸੀਂ ਮਰਾਂਗੇ, ਮਰੇ। ਸਿੱਖ ਹੀ ਮਰੇ ਨਾ। ਜੇ 700 ਸਿੱਖ ਸ਼ਹੀਦ ਹੋਏ ਨੇ ਤਾਂ ਫਿਰ 680 ਜਾਂ 690 ਸਿੱਖ ਨੇ, ਦਸਤਾਰਾਂ ਵਾਲੇ ਨੇ। ਅਸੀਂ ਲੜਾਂਗੇ, ਅਸੀਂ ਮਰਾਂਗੇ, ਅਸੀਂ ਜਿੱਤਾਂਗੇ। ਹੁਣ ਜਿੱਤ ਕੇ ਵੀ ਆਏ ਨੇ, ਔਰ ਜਿੱਤ ਦੇ ਵਿੱਚ ਇਹ ਲੈਫਟਿਸਟ ਆਰਗੇਨਾਈਜੇਸ਼ਨਾਂ ਕਿਸੇ ਨਾ ਕਿਸੇ ਰੂਪ ਵਿੱਚ ਰੁਕਾਵਟ ਬਣਨਗੀਆਂ। ਅਤੇ ਮੈਨੂੰ ਇਹ ਲੱਗਦਾ ਹੈ ਕਿ ਇੰਡੀਅਨ ਸਟੇਟ ਜਿਹੜੀ ਹੈ ਉਹ ਕੋਈ ਬਹੁਤਾ ਉਹਨਾਂ ਦੇ ਹੱਕ ਵਿੱਚ ਨਹੀਂ। ਜੇ ਉਹ ਚਾਹੁੰਦੇ ਨੇ ਕਿ ਸਿੱਖਾਂ ਨਾਲ ਕੋਈ ਗੱਲ ਨਿਬੇੜ ਲਈ ਜਾਵੇ, ਉਹਨਾਂ ਦੇ ਮਸਲੇ ਜਿਹੜੇ ਨੇ ਗੰਭੀਰਤਾ ਨਾਲ ਲਏ ਜਾਣ, ਅਤੇ ਸਾਨੂੰ ਗੱਲਬਾਤ ਲਈ ਅੱਗੇ ਜਾਣਾ ਚਾਹੀਦਾ। ਆਖਰੀ ਸਵਾਲ ਆ ਮੇਰੀ ਇਸ ਇੰਟਰਵਿਊ ਦਾ ਕਿ ਤੁਸੀਂ ਕਿਹਾ ਗੱਲਬਾਤ ਕਰਨੀ ਚਾਹੀਦੀ ਆ ਸਟੇਟ ਦੇ ਨਾਲ। ਸਟੇਟ ਦੇ ਨਾਲ ਸਿੱਖਾਂ ਦਾ ਤਜਰਬਾ ਬੜਾ ਮਾੜਾ ਰਿਹਾ। ਇੰਡੀਅਨ ਸਟੇਟ ਦੇ ਸਾਰੇ ਖਾਸੇ ਦੀ ਗੱਲ ਕਰਨੀ ਹੋਵੇ, ਹਾਲਾਂਕਿ ਜ਼ਿਆਦਾਤਰ ਜਿਹੜਾ ਉਹ ਗਵਰਨਿੰਗ ਇੱਥੇ ਬੋਡੀ ਰਹੀ ਆ ਉਸ ਸਟੇਟ ਦੀ, ਉਹ ਕਾਂਗਰਸ ਰਹੀ ਆ। ਜਿੰਨਾ ਸਿੱਖਾਂ ਦਾ ਚਾਹੇ ਜੈਨੋਸਾਈਡ ਹੋਇਆ, ਚਾਹੇ ਦਰਬਾਰ ਸਾਹਿਬ 'ਤੇ ਹਮਲੇ ਦੀ ਗੱਲ ਹੋਵੇ, ਤਾਂ ਉਸ ਤੋਂ ਬਾਅਦ ਹੁਣ BJP ਜਿਹੜੀ ਆ ਉਹ ਰੂਲ ਕਰ ਰਹੀ ਆ ਇੰਡੀਅਨ ਸਟੇਟ ਨੂੰ, ਜਾਂ ਉਹ ਥੋਟ ਆ ਉਹਦੇ 'ਚ ਵੀ ਤੁਸੀਂ ਕਹਿ ਰਹੇ ਹੋ ਕਿ ਮੋਦੀ ਆਪਣੇ ਆਪ 'ਚ ਪਾਰਟੀ ਤੋਂ ਵੱਡਾ ਹੋ ਗਿਆ। ਅਤੇ ਮਤਲਬ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਸਿੱਖਾਂ ਦੇ ਵਿੱਚ ਇੱਕ ਵੱਡਾ ਹਿੱਸਾ ਆਪਣੇ ਆਪ ਨੂੰ ਲਕੀਰ ਖਿੱਚ ਚੁੱਕਿਆ ਹੈ ਕਿ ਅਸੀਂ ਸੋਵਰੈਨਿਟੀ ਚਾਹੁੰਦੇ ਹਾਂ। ਇੱਕ ਸੋਵਰੈਨਿਟੀ ਦਾ ਥੋਟ, ਬੜੀ ਮਜ਼ਬੂਤ ਥੋਟ ਜਿਹੜਾ ਹੈ ਉਹ ਸਿੱਖਾਂ 'ਚ ਪਿਆ। ਇਹ ਸਟੇਟ ਨੂੰ ਵੀ ਪਤਾ, ਇਹ ਸਾਰੀ ਦੁਨੀਆ ਦੀਆਂ ਗਵਰਨਮੈਂਟਸ ਨੂੰ ਪਤਾ ਹੈ। ਤਾਂ ਜਦੋਂ ਹੁਣ ਡਾਇਲੋਗ ਦੀ ਗੱਲ ਤੁਸੀਂ ਕਰ ਰਹੇ ਹੋ, ਤੁਸੀਂ ਇਹ ਵੀ ਗੱਲ ਕਰਦੇ ਹੋ, ਸਿੱਖ ਸੋਵਰੈਨਿਟੀ ਦੇ ਪੱਖ ਦੀ ਵੀ ਗੱਲ ਕਰਦੇ ਹੋ, ਉਹਨੂੰ ਪ੍ਰੋਪੇਗੇਟ ਵੀ ਕਰਦੇ ਹੋ, ਅਤੇ ਤੁਸੀਂ ਹੁਣ ਇਹ ਵੀ ਗੱਲ ਕਰ ਰਹੇ ਹੋ ਕਿ ਗਵਰਨਮੈਂਟ ਦੇ ਨਾਲ ਡਾਇਲੋਗ ਕਰ ਲੈਣਾ ਚਾਹੀਦਾ ਜੇ ਗਵਰਨਮੈਂਟ ਤੁਹਾਡੇ ਨਾਲ ਡਾਇਲੋਗ ਕਰਨਾ ਚਾਹੁੰਦੀ ਆ। ਅਤੇ ਤੁਹਾਨੂੰ
ਇਹ ਤੁਸੀਂ ਕਿਵੇਂ ਇਸ ਗੱਲ ਨੂੰ ਤੈਅ ਕਰੋਗੇ ਕਿ ਉਹਦੇ ਨਾਲ ਜਦੋਂ ਤੁਸੀਂ ਇੱਕ ਵਾਰ ਗਵਰਨਮੈਂਟ ਨਾਲ ਇਸ ਤਰ੍ਹਾਂ ਡਾਇਲੋਗ 'ਚ ਆ ਜਾਂਦੇ ਹੋ ਤੁਹਾਡੇ ਸੋਵਰੈਨਿਟੀ ਦੀ ਸਟਰਗਲ ਨੂੰ ਖੋਰਾ ਨਹੀਂ ਲੱਗਣ ਦੀ ਸੰਭਾਵਨਾ ਉਹਦੇ 'ਚ? ਦੇਖੋ ਇਹ ਸਵਾਲ ਜਿਹੜਾ ਇਹ ਬੜਾ ਹੀ ਮਤਲਬ ਗੁੰਝਲਦਾਰ ਹੈ। ਮੈਂ ਲਹਿਰ ਦੇ ਜੁਝਾਰੂ ਲਹਿਰ ਨੂੰ ਬੜਾ ਕਰੀਬ ਹੋ ਕੇ ਵੇਖਿਆ। ਦੇਖੋ ਤਕਰੀਬਨ ਉਹ ਸਾਰੇ 10-12 ਸਾਲਾਂ ਦਾ ਜਿਹੜਾ ਸੰਘਰਸ਼ ਚੱਲਿਆ ਉਹ ਖਾਲਿਸਤਾਨ ਦੇ ਮੁੱਦੇ 'ਤੇ ਸੀ। ਵਿੱਚ ਇਹੋ ਜਿਹੇ ਮੌਕੇ ਆਏ ਜਦੋਂ ਗੱਲਬਾਤ ਲਈ ਪੇਸ਼ਕਸ਼ਾਂ ਹੋਈਆਂ, ਲੇਕਿਨ ਉਹਨਾਂ ਨੇ ਮਤਲਬ ਇਸ ਗੱਲ ਨੂੰ ਮਤਲਬ ਸੈਂਟਰ ਸਟੇਜ ਦੇ ਉੱਤੇ ਰੱਖਿਆ ਹੋਇਆ ਸੀ ਵੀ ਸਾਡੀ ਜਿਹੜੀ ਖਾਲਿਸਤਾਨ ਦੀ ਸਾਡੀ ਲੜਾਈ ਹੈਗੀ। ਤਾਂ ਇਹ ਇੱਕ ਬੜੀ ਵੱਡੀ ਹੈ ਕਿ ਖਾਲਿਸਤਾਨ ਦੀ ਗੱਲ ਯਾਨੀ ਕਿ ਸੋਵਰਨਟੀ ਉੱਤੇ ਖੜ ਕੇ ਉਹਦੇ 'ਤੇ ਪਹਿਰਾ ਦੇ ਕੇ ਉਹਦੇ ਤੋਂ ਮੁਨਕਰ ਨਹੀਂ ਹੋਣਾ, ਉਹਦੇ ਤੋਂ ਪਹਿਰਾ ਦੇ ਕੇ ਵੀ ਜਿਹੜੀ ਹੈ ਗੱਲਬਾਤ ਜਿਹੜੀ ਹੈ ਕੀਤੀ ਜਾ ਸਕਦੀ ਹੈ। ਇਹ ਦਾਨਸ਼ਵਰਾਂ ਨੂੰ ਗੰਭੀਰਤਾ ਨਾਲ ਵਿਚਾਰ ਕਰਨੀ ਬਣਦੀ ਹੈ ਕਿ ਸਾਡੇ ਕੋਲੇ ਜੇ ਇੱਦਾਂ ਦਾ ਕੋਈ ਮੌਕਾ ਆਉਂਦਾ ਹੈ, ਮੈਨੂੰ ਨਹੀਂ ਪਤਾ ਵੈਸੇ ਕੋਈ ਉਹਨਾਂ ਨੇ, ਮੈਂ ਤਾਂ ਸਿਰਫ ਉਹਦੀ ਜਿਹੜੀ ਮੋਦੀ ਦੀ ਸਪੀਚ ਹੈ, ਉਹਦਾ ਜਿਹੜਾ ਭਾਸ਼ਣ ਹੈ, ਉਹਦਾ ਜਦੋਂ ਵਿਸ਼ਲੇਸ਼ਣ ਕਰਦਾ, ਜਿਹੜਾ ਉਹ ਦਿਨ ਚੁਣਦੇ ਨੇ, ਜਿਵੇਂ ਉਹਨਾਂ ਨੇ ਮਤਲਬ ਗੱਲਬਾਤ ਹੀ ਮਤਲਬ ਜਿਹੜੀ ਕਾਮਰੇਡ ਜਥੇਬੰਦੀਆਂ ਨੂੰ ਪਾਸੇ ਰੱਖ ਦਿੱਤਾ। ਉਹਨੇ ਮਤਲਬ ਮੰਨ ਲਿਆ ਵੀ ਇੱਥੇ ਕਹਾਣੀ ਸਿਰਫ ਸਿੱਖਾਂ ਦੀ ਹੈ, ਤਾਂ ਫਿਰ ਉਹ ਮਾਫੀ ਮੰਗਦਾ ਹੈ, ਇੱਕ ਵਰਗ ਦੀ ਗੱਲ ਕਰਦਾ ਹੈ, ਤਾਂ ਕਿਤੇ ਨਾ ਕਿਤੇ ਉਹ ਪੇਸ਼ਕਸ਼ ਕਰ ਰਿਹਾ। ਹੁਣ ਸਾਨੂੰ ਅੱਗੇ ਆਉਣਾ ਚਾਹੀਦਾ, ਕਿਵੇਂ ਆਉਣਾ ਚਾਹੀਦਾ, ਸੋਵਰਨਟੀ ਦੇ ਉੱਤੇ ਪਹਿਰਾ ਦੇ ਕੇ ਕਿਵੇਂ ਆਉਣਾ ਚਾਹੀਦਾ, ਇਹ ਸਾਰੇ ਵੱਡੇ ਪ੍ਰਸ਼ਨ ਹੈਗੇ ਨੇ। ਇਹਨਾਂ ਪ੍ਰਸ਼ਨਾਂ ਉੱਤੇ ਸਿੱਖ ਦਾਨਸ਼ਵਰਾਂ ਨੂੰ ਗੰਭੀਰਤਾ ਨਾਲ ਮਤਲਬ ਵਿਚਾਰ ਕਰਨਾ ਚਾਹੀਦਾ। ਅਤੇ ਮੈਂ ਚਾਹੁੰਦਾ ਕਿ ਡਾਇਸਪੋਰਾ ਜਿਹੜਾ ਉਹਨਾਂ ਨੂੰ ਵੀ ਇਹਦੇ ਵਿੱਚ ਜਿਹੜੀ ਹੈ ਇੰਟਰਵੈਂਸ਼ਨ ਕਰਨੀ ਚਾਹੀਦੀ ਹੈ, ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ। ਉਹ ਕਿੱਦਾਂ ਦੀ ਗੱਲ ਹੋਵੇ, ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਦੇਖੋ ਸਾਨੂੰ ਨਹੀਂ ਪਤਾ ਉਹ ਸਾਡੀ ਕਿਹੜੀ ਗੱਲ ਨੂੰ ਸਵੀਕਾਰ ਕਰਦੇ ਨੇ, ਕੀ ਹੁੰਦਾ, ਪਰ ਜੇ ਮਤਲਬ ਉਹ ਕੋਈ ਗੱਲਬਾਤ ਇੱਦਾਂ ਦੀ ਮਤਲਬ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ, ਜੇ ਇੱਦਾਂ ਦਾ ਮਾਹੌਲ ਪੈਦਾ ਹੁੰਦਾ ਹੈ ਅਤੇ ਦੁਨੀਆ ਵਿੱਚ ਹਮੇਸ਼ਾ ਤੁਸੀਂ ਆਪਣੀ ਗੱਲ 'ਤੇ ਵੀ ਖੜ੍ਹੇ ਰਹਿੰਦੇ ਹੋ ਅਤੇ ਬੈਕਡੋਰ ਚੈਨਲ ਵੀ ਚੱਲਦੇ ਰਹਿੰਦੇ ਨੇ। ਉਹ ਬੈਕਡੋਰ ਚੈਨਲ ਜਿਹੜੇ ਨੇ ਮੈਂ ਕਹਿੰਦਾ ਚੱਲਣੇ ਚਾਹੀਦੇ ਨੇ, ਅਤੇ ਸਿੱਖਾਂ ਵਾਸਤੇ ਇੱਕ ਸੁਨਹਿਰੀ ਮੌਕਾ ਹੈ ਜੇ ਉਹ ਸਮਝਣ ਇਸ ਗੱਲ। ਬਿਲਕੁਲ, ਜਿਹੜੀ ਸਰਦਾਰ ਕਰਮਜੀਤ ਸਿੰਘ ਹੋਰਾਂ ਨੇ ਗੱਲ ਕਹੀ ਆ, ਇੱਕ ਪੋਲੀਟੀਕਲ ਡਿਪਲੋਮੇਸੀ ਦੀ ਗੱਲ ਆ ਕਿ ਤੁਸੀਂ ਮਤਲਬ ਤੱਥ-ਸਾਰ ਜੋ ਮੈਂ ਗ੍ਰੈਬ ਕੀਤਾ ਉਹਨਾਂ ਦੀ ਗੱਲਬਾਤ ਦੇ ਵਿੱਚੋਂ ਇਹੀ ਆ ਕਿ ਸੋਵਰੈਨਿਟੀ ਦਾ ਜਿਹੜਾ ਥੋਟ ਆ, ਕਿਉਂਕਿ ਸਰਦਾਰ ਕਰਮਜੀਤ ਸਿੰਘ ਹੋਰੀ ਸਿੱਖਾਂ ਦੇ ਉਸ ਵਰਗ 'ਚ ਆਉਂਦੇ ਨੇ ਜਿਹੜੇ ਸਿੱਖ ਸੋਵਰੈਨਿਟੀ ਦੇ ਉੱਤੇ ਪਹਿਰਾ ਦਿੰਦੇ ਨੇ, ਅਤੇ ਉਹਨਾਂ ਦਾ ਇਹ ਮੰਨਣਾ ਆ ਕਿ ਅੱਜ ਸਿੱਖ ਜਿਹੜੀ ਪਾਵਰ ਆ ਜਾਂ ਸਿੱਖ ਵਿਲ ਆ, ਸਿੱਖ ਸਪਿਰਿਟ ਆ, ਇਹ ਉਹਦੀ ਤਾਕਤ ਦਾ ਮੁਜ਼ਾਹਰਾ ਸੀ ਜਾਂ ਉਹਦੀ ਤਾਕਤ ਆ ਜਿਹਦੇ ਸਦਕਾ ਅੱਜ ਇੰਡੀਅਨ ਗਵਰਨਮੈਂਟ 'ਤੇ ਰੂਲ ਕਰ ਰਿਹਾ ਨਰਿੰਦਰ ਮੋਦੀ ਆ। ਉਹਦੇ ਵੱਲੋਂ ਇੱਕ ਇਹ ਇਸ਼ਾਰਾ ਦਿੱਤਾ ਗਿਆ ਸਿੱਖਾਂ ਨੂੰ ਕਿ ਉਹ ਸਿੱਖ ਤਾਕਤ ਦੇ ਸਦਕਾ ਹੀ ਆ, ਅਤੇ ਉਸ ਦੇ ਵਿੱਚ ਜੇ ਸਿੱਖ ਕੋਈ ਲੀਡਰਸ਼ਿਪ ਜਿਹੜੀ ਆ ਜਾਂ ਸਿੱਖ ਜਿਹੜਾ ਇੰਟੈਲੀਜੈਂਸੀਆ ਆ, ਸਿੱਖ ਇੰਟੈਲੈਕਚੁਅਲਸ ਨੇ, ਉਹ ਇਹ ਵਿਚਾਰ ਸਿਰਜਦੇ ਨੇ ਕਿ ਜੇ ਸਰਕਾਰ ਕੋਈ ਗੱਲਬਾਤ ਕਰਨਾ ਚਾਹੁੰਦੀ ਆ ਤਾਂ ਪੋਲੀਟੀਕਲ ਡਿਪਲੋਮੇਸੀ 'ਚ ਡਾਇਲੋਗ ਹਮੇਸ਼ਾ ਇੱਕ ਓਪਨ ਆਪਸ਼ਨ ਹੁੰਦੀ ਆ। ਅਤੇ ਉਹਦੇ ਵਿੱਚ ਪਰ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਫਿਰ ਉਹ ਸਾਰਾ ਡਾਇਲੋਗ ਜਿਹੜਾ ਆ ਉਹ ਸਿੱਖ ਸੋਵਰੈਨਿਟੀ ਜਿਹੜੀ ਆ ਉਹਨੂੰ ਸੈਂਟਰ 'ਚ ਰੱਖ ਕੇ ਹੀ, ਉਹਨੂੰ ਫੋਕਸ ਰੱਖ ਕੇ ਹੀ ਜਿਹੜਾ ਆ ਉਹ ਸਾਰਾ ਡਾਇਲੋਗ ਜਿਹੜਾ ਆ ਉਹ ਕੀਤਾ ਜਾਵੇ। ਅਤੇ ਉਹ ਡਾਇਲੋਗ ਭਾਵੇਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ 'ਤੇ ਹੋਵੇ ਜਾਂ ਫਿਰ UAPA ਵਰਗੇ ਉਹ ਕਾਲੇ ਕਾਨੂੰਨ ਜਿਨ੍ਹਾਂ ਦੇ ਅਧੀਨ ਲਗਾਤਾਰ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾ ਰਿਹਾ, ਉਸ ਸੰਬੰਧੀ ਹੋਵੇ, ਤਾਂ ਕਿਸੇ ਵੀ ਤਰ੍ਹਾਂ ਦਾ ਇਹ ਡਾਇਲੋਗ ਜਿਹੜਾ ਆ ਉਹ ਹੋ ਸਕਦਾ ਆ। ਤਾਂ ਇਹ ਜਿਹੜਾ ਐਨਾਲਿਸਿਸ ਸੀ ਨਰਿੰਦਰ ਮੋਦੀ ਦੇ ਇਸ ਡਿਸੀਜ਼ਨ ਦਾ, ਗੁਰਪੁਰਬ ਨੂੰ ਖਾਸ ਕਰਕੇ ਚੁਣਨ ਦਾ, ਜਿਹੜਾ ਆ ਇਹ 3 ਕਾਲੇ ਖੇਤੀ ਕਾਨੂੰਨਾਂ ਨੂੰ ਰਿਪੀਲ ਕਰਨ ਵਾਸਤੇ, ਉਹਦਾ ਐਨਾਲਿਸਿਸ ਸਰਦਾਰ ਕਰਮਜੀਤ ਸਿੰਘ ਹੋਰਾਂ ਨੇ ਜੋ ਕੀਤਾ, ਅਸੀਂ ਉਹਨਾਂ ਦੇ ਵਿਚਾਰ ਜਾਣੇ ਨੇ ਅਤੇ ਤੁਹਾਡੇ ਨਾਲ ਇਹ ਸਾਂਝ ਪਵਾਈ ਆ। ਅਗਲੀ ਵਾਰ ਕਿਸੇ ਹੋਰ ਖਾਸ ਮਹਿਮਾਨ ਦੇ ਨਾਲ ਕਿਸੇ ਹੋਰ ਖਾਸ ਮਸਲੇ 'ਤੇ ਗੱਲਬਾਤ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।